No more Indus Commission meetings, still treaty renegotiated India. ਜਿਹੜੇ ਬਹੁਤ ਸਾਰੇ ਕੰਸਰਨ ਨੇ ਉਹਦੇ ਚ ਪੋਪੂਲੇਸ਼ਨ ਡੈਮੋਗ੍ਰਾਫਿਕ ਬਦਲ ਗਈ ਹੈ, ਐਨਵਾਇਰਨਮੈਂਟਲ ਇਸ਼ੂ ਆ ਗਏ ਨੇ ਔਰ ਕਲੀਨ એનર્ਜੀ ਦਾ ਜਿਹੜਾ ਉਹ ਸਾਡਾ ਟਾਰਗੇਟ ਪੂਰਾ ਨਹੀਂ ਹੋ ਰਿਹਾ, ਕ੍ਰਾਸ ਬਾਰਡਰ ਟੈਰਰਿਜ਼ਮ ਤੁਸੀਂ ਕਰ ਰਹੇ ਹੋ। ਇਹਦਾ ਬਹਾਨਾ ਬਣਾ ਕੇ ਕਿਉਂਕਿ ਕੰਟਰੋਲ ਅਪਰ ਰਾਈਪੇਰੀਅਨ ਤਾਂ ਇਹਨਾਂ ਕੋਲ ਹੈ ਤੇ ਜੇ ਚਨਾਬ ਜੇਹਲਮ ਦਾ ਪਾਣੀ ਡਾਈਵਰਟ ਕਰਤਾ ਇਹਨਾਂ ਨੇ ਜਾਂ ਕੋਈ ਹੋਰ ਕੀਤਾ, ਮਕਸਦ ਇਹ ਹੈ ਵੀ ਪਾਕਿਸਤਾਨ ਨੂੰ ਚੋਕ ਕਰਨਾ, ਉਹਨਾਂ ਨੂੰ ਵਾਟਰ ਐਜ਼ ਏ ਵੈਪਨ ਯੂਜ਼ ਕਰਨਾ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਬਾਰੇ ਨਾਲ ਕਿ ਭਾਰਤ ਸਰਕਾਰ ਨੇ 1960 ਵਿੱਚ ਦਰਿਆਈ ਪਾਣੀਆਂ ਦੀ ਵੰਡ ਸੰਬੰਧੀ ਪਾਕਿਸਤਾਨ ਨਾਲ ਕੀਤੀ ਇੰਡਸ ਵਾਟਰ ਟ੍ਰੀਟੀ ਨੂੰ ਖਾਰਜ ਕਰਨ ਦਾ ਮਨ ਬਣਾ ਲਿਆ ਲੱਗਦਾ ਹੈ। ਸੋ ਇਸ ਸੰਬੰਧੀ ਪਾਕਿਸਤਾਨ ਨੂੰ ਗਫਲਤ ਦੀ ਨੀਂਦ ਤੋਂ ਜਾਗਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਹ ਡਿਵੈਲਪਮੈਂਟਸ ਬੜੀ ਤੇਜ਼ੀ ਨਾਲ ਜਿਹੜੀ ਇੰਡੀਅਨ ਰੋਗ ਸਟੇਟ ਹੈ ਉਹ ਮਾਈਨੋਰਿਟੀਜ਼ ਨਾਲ ਵਿਦਨ ਕੰਟਰੀ ਕੀ ਕਰ ਰਹੀ ਹੈ, ਡੈਮੋਕ੍ਰੇਸੀ ਦਾ ਬੇੜਾ ਗਰਕ ਕਰਦੇ ਆ। ਜਿਹੜੀ ਬਚੀ ਖੁਚੀ ਡੈਮੋਕ੍ਰੇਸੀ ਵੀ ਸੀ, ਵਨ ਨੇਸ਼ਨ ਵਨ ਇਲੈਕਸ਼ਨ ਦੇ ਥੱਲੇ ਉਹਨਾਂ ਦੀ ਕੈਬਨਿਟ ਨੇ ਪਾਸ ਕਰਤਾ ਤਾਂ ਕਿ ਇੱਕ ਵਾਰੀ ਧੱਕੇ ਨਾਲ ਤੁਸੀਂ ਸਟੇਟ ਅਸੈਂਬਲੀਆਂ ਵੀ ਲੈ ਜਾਓ ਔਰ ਪਾਰਲੀਮੈਂਟ ਵੀ ਲੈ ਜਾਓ ਔਰ ਮੁੜ ਕੇ ਜਿਹੜਾ ਉਹ ਹਿਟਲਰ ਵਾਂਗ ਨਾਜ਼ੀ ਪਾਰਟੀ ਦੇ ਰੂਲ ਵਾਂਗ ਆਪਣਾ ਰਾਜ ਕਰੋ। ਇੱਕ ਪਾਸੇ ਉਹ ਮੂਵ ਚੱਲ ਰਿਹਾ। ਇੰਟਰਨੈਸ਼ਨਲੀ ਜਿੱਥੇ ਉਹਨਾਂ ਨੇ ਡਾਈਸੈਂਟ ਦੀ ਆਵਾਜ਼ ਨੂੰ ਚੁੱਪ ਕਰਾਉਣ ਲਈ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦਾ ਸਹਾਰਾ ਲਿਆ, ਉੱਥੇ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਨੂੰ ਕਿਵੇਂ, ਜੇ ਇਹਨਾਂ ਦੇ ਮਿਨਿਸਟਰਾਂ ਦਾ ਬਿਆਨ ਦੇਖੋ, ਕਦੇ ਚੌਥੇ ਦਿਨ ਥ੍ਰੈਟ ਦਿੱਤੀ ਹੁੰਦੀ ਹੈ। ਸੁਬਰਾਮਨੀਅਮ ਸਵਾਮੀ ਬੇਸ਼ੱਕ ਉਹ ਮੋਦੀ ਦਾ ਕ੍ਰਿਟਿਕ ਹੈ, ਉਹਨੇ ਪਬਲਿਕਲੀ ਕਿਹਾ ਹੋਇਆ ਕਿ ਭਾਈ ਸਾਡੀ ਜਨਰੇਸ਼ਨ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ ਵਿੱਚ ਤੋੜਿਆ ਔਰ ਉਹ ਜਿਹੜੇ ਸਾਹਮਣੇ ਬੈਠੇ ਕਰਾਊਡ ਹੈ ਯੰਗ ਹਿੰਦੂ ਤਵੀਆਂ ਦੀ, ਉਹਨਾਂ ਨੂੰ ਕਹਿ ਰਿਹਾ ਵੀ ਹੁਣ ਤੁਹਾਡੇ ਜ਼ਿੰਮੇ ਹੈ ਕਿ ਤੁਸੀਂ ਪਾਕਿਸਤਾਨ ਨੂੰ ਚਾਰ ਹਿੱਸਿਆਂ 'ਚ ਤੋੜਨਾ। ਸੋ ਜ਼ਾਹਰ ਹੈ ਵੀ ਜਿਹੜਾ ਨੈਕਸਟ ਉਹਨਾਂ ਦਾ ਏਜੰਡਾ ਹੈ ਕਿ ਚਾਰ ਸੂਬੇ ਜਿਹੜੇ ਪਾਕਿਸਤਾਨ ਦੇ ਨੇ ਉਹ ਅੱਡ ਉਹਨਾਂ ਨੂੰ ਤੋੜਿਆ ਜਾਏ। ਲੇਕਿਨ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਇੰਡੀਆ ਕਿਵੇਂ ਹੁਣ ਉਹਨਾਂ ਟ੍ਰੀਟੀਜ਼ ਜਾਂ ਸੰਧੀਆਂ ਦੀ ਵਾਇਲੇਸ਼ਨ, ਜਦੋਂ ਉਹਨੇ ਅਮਰੀਕਨ ਸੋਇਲ 'ਤੇ ਗੁਰਪਤਵੰਤ ਪੰਨੂ ਮਰਡਰ ਪਲਾਟ ਕੀਤਾ ਜਾਂ ਕੈਨੇਡਾ 'ਚ ਕੀਤਾ, ਉਹਨਾਂ ਨੇ ਇੰਟਰਨੈਸ਼ਨਲ ਲਾਅ ਵੀ ਤੋੜਿਆ, ਉਹਨਾਂ ਨੇ ਮੁਲਕਾਂ ਦੀ ਸੋਵਰਨਿਟੀ ਵੀ ਵਾਇਲੇਟ ਕੀਤੀ। ਜਦੋਂ ਆਰਟੀਕਲ 370 ਤੋੜ ਕੇ ਜੰਮੂ ਕਸ਼ਮੀਰ ਦਾ ਈਵਨ ਸੂਬੇ ਦਾ ਸਟੇਟਸ ਵੀ ਤੋੜਿਆ, ਇਹਦੇ ਬਾਵਜੂਦ ਕਿ UN ਸਿਕਿਉਰਿਟੀ ਕੌਂਸਲ ਦੇ 15 ਰੈਜ਼ੋਲੂਸ਼ਨ ਨੇ ਜਿਹੜੇ ਉੱਥੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਲਈ ਪਲੇਬਸਾਈਟ ਦੀ ਮੰਗ ਕਰਦੇ ਨੇ, ਉਹ ਵੀ ਇੰਟਰਨੈਸ਼ਨਲ ਲਾਅ ਜਾਂ ਇੰਟਰਨੈਸ਼ਨਲ ਕਨਵੈਨਸ਼ਨ ਨੂੰ ਤੋੜਨਾ। ਹੁਣ ਜਿਹੜੀ ਇੱਕੋ ਇੱਕ ਇੰਟਰਨੈਸ਼ਨਲ ਟ੍ਰੀਟੀ, ਔਰ ਅਸੀਂ ਮੈਂ ਵਕਤ ਦੇਖ ਰਿਹਾ ਬਹੁਤ ਡਿਟੇਲ 'ਚ ਨਹੀਂ ਜਾਵਾਂਗਾ, ਕਿ 47 ਤੋਂ ਫੌਰਨ ਬਾਅਦ ਭਾਰਤ ਔਰ ਪਾਕਿਸਤਾਨ ਵਿਚਾਲੇ ਪਾਣੀਆਂ ਦੀ ਵੰਡ ਨੂੰ ਲੈ ਕੇ ਆਲਮੋਸਟ ਜੰਗ ਵਰਗੀ ਹਾਲਤ ਬਣ ਗਈ ਸੀ। ਅਮਰੀਕਾ ਨੇ ਵਰਲਡ ਬੈਂਕ ਰਾਹੀਂ ਇੰਟਰਵੀਨ ਕਰਵਾਇਆ। 1960 ਦੇ ਵਿੱਚ ਇੰਡਸ ਵਾਟਰ ਟ੍ਰੀਟੀ ਜਿਹੜੀ ਹੈ ਸਾਈਨ ਹੋਈ ਕਰਾਚੀ ਦੇ ਵਿੱਚ। ਉਦੋਂ ਪਾਕਿਸਤਾਨ ਦੀ ਰਾਜਧਾਨੀ ਕਰਾਚੀ ਸੀ। ਨਹਿਰੂ ਫਲਾਈ ਕਰਕੇ ਕਰਾਚੀ ਗਿਆ ਔਰ ਅਯੂਬ ਖਾਨ ਪ੍ਰੈਜ਼ੀਡੈਂਟ ਸੀ ਔਰ ਉਸ ਦੇ ਤਹਿਤ ਇਹ ਫੈਸਲਾ ਹੋਇਆ ਕਿ ਜਿਹੜੇ 6 ਦਰਿਆ ਨੇ ਉਹਨਾਂ 'ਚੋਂ ਸਤਲੁਜ, ਬਿਆਸ, ਰਾਵੀ, ਇਹਨਾਂ ਤਿੰਨਾਂ ਦਾ ਕੰਪਲੀਟ ਕੰਟਰੋਲ ਜਿਹੜਾ ਉਹ ਭਾਰਤੀ ਪੰਜਾਬ ਦੇ ਕੋਲ ਹੋਏਗਾ। ਜ਼ਾਹਰ ਹੈ ਪੰਜਾਬ 'ਚੋਂ ਹੀ ਵਾਕਿਆ ਇੱਧਰ ਨੂੰ ਆਉਂਦੇ ਨੇ ਔਰ 3 ਦਰਿਆ ਚਨਾਬ, ਜੇਹਲਮ ਔਰ ਇੰਡਸ ਦਰਿਆਏ ਸਿੰਧ, ਇਹ ਜਿਹੜਾ ਹੈ ਇਹ ਪਾਕਿਸਤਾਨ ਦੇ ਹੋਣਗੇ ਔਰ ਲਿਮਿਟਿਡ ਯੂਜ਼, ਕਿਉਂਕਿ ਚਨਾਬ ਔਰ ਜੇਹਲਮ ਜਿਹੜੇ ਨੇ ਉਹ ਇੰਡੀਅਨ ਆਕੂਪਾਈਡ ਕਸ਼ਮੀਰ ਨੂੰ ਵੀ ਟੱਚ ਕਰਦੇ ਨੇ। ਸੋ ਉਹਦੇ 'ਚ ਇਰੀਗੇਸ਼ਨ ਦੇ ਲਈ ਔਰ ਪਾਵਰ ਸਪਲਾਈ ਲਈ ਉਹ ਇਸਤੇਮਾਲ ਕਰ ਸਕਦੇ ਨੇ, ਲੇਕਿਨ ਅਦਰਵਾਈਜ਼ ਉਸ 'ਤੇ ਪਾਣੀ ਨੂੰ ਡਾਈਵਰਟ ਨਹੀਂ ਕਰ ਸਕਦੇ। ਉਹ ਪਾਕਿਸਤਾਨ ਦੇ ਨੇ ਅਪਰ ਰਾਈਪੇਰੀਅਨ, ਲੋਅਰ ਰਾਈਪੇਰੀਅਨ। ਔਰ ਇਹ 1960 ਦੇ ਵਿੱਚ ਟ੍ਰੀਟੀ ਹੋਈ। ਜਦੋਂ ਅਸੀਂ ਦੇਖਦੇ ਹਾਂ ਕਿ ਆਲਮੋਸਟ 64 ਸਾਲ ਤੋਂ ਵਿੱਚ ਥੋੜ੍ਹੀ ਬਹੁਤ ਖਿੱਚ ਤੂ ਰਹੀ। ਫਿਰ ਇਹਦਾ ਮੈਕੈਨਿਜ਼ਮ ਹੈ ਕਿ ਜੇ ਕੋਈ ਝਗੜਾ ਹੋ ਜਾਏ ਤੇ ਕਿਵੇਂ ਇੰਟਰਨੈਸ਼ਨਲ ਜਿਹੜਾ ਉਹ ਆਰਬਿਟ੍ਰੇਸ਼ਨ ਲਈ ਜਾਣਾ, ਕੋਰਟ ਲਈ ਜਾਣਾ। ਪਰ ਇਹ ਪਿਛਲੇ ਪੀਰੀਅਡ ਤੋਂ, ਪਿਛਲੀਆਂ ਇਲੈਕਸ਼ਨਾਂ ਵੇਲੇ ਵੀ ਮੋਦੀ ਔਰ ਅਮਿਤ ਸ਼ਾਹ ਧਮਕੀ ਦੇ ਰਹੇ ਸੀ ਕਿ ਜੀ ਅਸੀਂ ਇਹਨੂੰ ਐਬਰੋਗੇਟ ਕਰ ਦਿਆਂਗੇ, ਇਹਦਾ ਪਾਣੀ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਦਿਆਂਗੇ, ਫਲਾਣੇ ਨੂੰ, ਜਿਵੇਂ ਹੁੰਦਾ। ਲੇਕਿਨ ਐਂ ਲੱਗਦਾ ਵੀ ਜਿਵੇਂ ਅਸੀਂ ਅਕਸਰ ਇਹ ਕਹਿੰਦੇ ਹਾਂ ਵੀ ਇਹ ਰਿਗਵੇਦ ਤੋਂ ਇਹਨਾਂ ਦਾ ਕੰਮ ਸ਼ੁਰੂ ਹੋ ਜਾਂਦਾ ਕਿ ਵਾਟਰ ਨੂੰ ਇਹਨਾਂ ਨੇ ਐਜ਼ ਏ ਵੈਪਨ ਯੂਜ਼ ਕੀਤਾ ਦਰਾਵੜਾਂ ਨੂੰ ਮਾਰਨ ਦੇ ਲਈ। ਇੰਦਰ ਦੇਵਤਾ ਕੁਛ ਨਹੀਂ ਹੈ, ਉਹ ਪਾਣੀ ਰੋੜ ਨੇ। 1988 ਦੇ ਵਿੱਚ ਪੰਜਾਬ ਜਦੋਂ ਮੂਵਮੈਂਟ ਪੀਕ 'ਤੇ ਸੀ, ਇਹਨਾਂ ਨੇ ਕਿਵੇਂ
ਫਲੱਡਿੰਗ ਕੀਤੀ, ਗੇਟ ਖੋਲ ਦਿੱਤੇ ਔਰ 10,000 ਤੋਂ ਜ਼ਿਆਦਾ ਬੰਦੇ ਪੰਜਾਬ 'ਚ 1 ਲੱਖ ਤੋਂ ਜ਼ਿਆਦਾ ਡੰਗਰ ਉਹ ਵਾਟਰ ਐਜ਼ ਏ ਵੈਪਨ ਯੂਜ਼ ਕੀਤਾ ਸਿੱਖਾਂ ਨੂੰ ਸਬਕ ਸਿਖਾਉਣ ਲਈ। ਅਜੇ ਆ 2-3 ਹਫ਼ਤੇ ਪਹਿਲਾਂ ਬੰਗਲਾਦੇਸ਼ ਨੇ ਚਾਰਜ ਲਾਇਆ ਵੀ ਇਹਨਾਂ ਨੇ ਜਿਵੇਂ ਬੰਗਾਲ ਦੇ ਵਿੱਚ ਫਲੱਡ ਕੀਤਾ ਪਾਣੀ ਬਿਨਾਂ ਵਾਰਨਿੰਗ ਦਿੱਤੇ ਕਿਹਾ ਕਿ ਜੀ ਸਾਡਾ ਪਾਵਰ ਸਿਸਟਮ ਆਫ ਹੋ ਗਿਆ। ਉਹ ਬੰਗਲਾਦੇਸ਼ ਜਿਹੜਾ ਕਿ ਇੰਡੀਅਨ ਯੋਕ 'ਚੋਂ ਨਿਕਲਿਆ ਉਹਨੂੰ ਸਬਕ ਸਿਖਾਉਣ ਦੇ ਲਈ। ਹੁਣ ਇਹ ਲੱਗਦਾ ਹੈ ਕਿ ਵੀ ਪਾਕਿਸਤਾਨ ਨੂੰ ਫਾਈਨਲ ਇਹਨਾਂ ਨੇ ਇਹ ਮਨ ਬਣਾ ਲਿਆ ਕਿ ਭਾਈ ਇਹ ਸਬਕ ਸਿਖਾਉਣਾ ਹੈ, ਵਾਟਰ ਨੂੰ ਐਜ਼ ਏ ਵੈਪਨ ਯੂਜ਼ ਕਰਨਾ। ਔਰ ਮੇਨ ਖਬਰ ਹੈ ਨੋ ਮੋਰ ਇੰਡਸ ਕਮਿਸ਼ਨ ਮੀਟਿੰਗਸ ਟਿਲ ਟ੍ਰੀਟੀ ਰੀਨੈਗੋਸ਼ੀਏਟਡ ਇੰਡੀਆ ਨੇ ਇਹ ਕਿਹਾ ਕਿ ਜੀ ਇਸ ਨੂੰ ਜਿਹੜਾ ਅਸੀਂ ਹੁਣ ਤੁਹਾਡੇ ਨਾਲ ਕੋਈ ਮੀਟਿੰਗ ਨਹੀਂ ਕਰ, ਕਿਉਂਕਿ ਇਹਦਾ ਮੈਕੈਨਿਜ਼ਮ ਹੈ ਇੰਡੀਆ ਪਾਕਿਸਤਾਨ ਮੀਟਿੰਗ ਕਰਦੇ ਨੇ ਵਰਲਡ ਬੈਂਕ ਦੇ ਥੱਲੇ, ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਇਹ ਉਹ। ਇੰਡੀਆ ਨੇ ਕਿਹਾ ਵੀ ਇੰਡੀਆ ਜਿਹੜਾ ਅਸੀਂ ਹੁਣ ਤੁਹਾਡੇ ਨਾਲ ਕੋਈ ਮੀਟਿੰਗ ਨਹੀਂ ਕਰਨੀ। ਦੇयर ਵਿਲ ਬੀ ਨੋ ਮੋਰ ਮੀਟਿੰਗ ਆਫ ਦਾ ਪਰਮਾਨੈਂਟ ਇੰਡਸ ਕਮਿਸ਼ਨ till the government of India and Pakistan meet and discuss the renegotiation of 64-year-old Indus Water Treaty ਕਿ ਜੀ ਇਹਨੂੰ ਦੁਬਾਰਾ ਰੀਨੈਗੋਸ਼ੀਏਟ ਕਰੋ ਔਰ ਅਦਰਵਾਈਜ਼ ਅਸੀਂ ਕੋਈ ਮੀਟਿੰਗ ਨਹੀਂ ਕਰਨੀ ਹੈ। ਔਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਸ ਦੇ ਵਿੱਚ ਰੀਨੈਗੋਸ਼ੀਏਸ਼ਨ 'ਚ ਲਿਆਉਣਾ ਚਾਹੁੰਦੇ ਹਾਂ ਕਿ ਇਹ ਹੁਣ ਹਾਲਾਤ ਬਦਲ ਗਏ ਨੇ, ਹੁਣ ਬਹੁਤ ਸਾਰਾ ਜਿਹੜਾ ਇਹਦੇ 'ਚ ਤਬਦੀਲੀ ਹੋਣ ਦੀ ਲੋੜ ਹੈ। ਔਰ ਇਹ 30 ਅਗਸਤ ਨੂੰ ਇਸ ਸਾਲ ਜਿਹੜਾ ਜਸਟ ਪਿਛਲੇ ਮਹੀਨੇ ਇੰਡੀਆ ਨੇ ਪਾਕਿਸਤਾਨ ਨੂੰ ਲੈਟਰ ਭੇਜਿਆ, ਜਿਹੜਾ ਚੌਥਾ ਲੈਟਰ ਹੈ 2023 ਤੋਂ ਲੈ ਕੇ। ਉਹਨਾਂ ਨੇ ਕਿਹਾ ਕਿ ਇੰਡੀਆਜ਼ ਨੋਟੀਫਿਕੇਸ਼ਨ ਹਾਈਲਾਈਟਸ ਫੰਡਾਮੈਂਟਲ ਐਂਡ ਅਨਫੋਰਸੀਨ ਚੇਂਜਸ ਇਨ ਸਰਕਮਸਟੈਂਸਿਸ that require a reassessment of obligations under various acts of the treaty ਕਿ ਜੀ ਹੁਣ ਹਾਲਾਤ ਬਦਲ ਗਏ ਨੇ 64 ਸਾਲ 'ਚ, ਇਹਨੂੰ ਤੁਸੀਂ ਰੀਨੈਗੋਸ਼ੀਏਟ ਕਰੋ। ਜਿਹੜੇ ਬਹੁਤ ਸਾਰੇ ਕੰਸਰਨ ਨੇ ਉਹਦੇ 'ਚ ਪਾਪੂਲੇਸ਼ਨ ਡੈਮੋਗ੍ਰਾਫਿਕ ਬਦਲ ਗਈ ਹੈ, ਐਨਵਾਇਰਨਮੈਂਟਲ ਇਸ਼ੂ ਆ ਗਏ ਨੇ ਔਰ ਕਲੀਨ ਐਨਰਜੀ ਦਾ ਜਿਹੜਾ ਉਹ ਸਾਡਾ ਟਾਰਗੇਟ ਪੂਰਾ ਨਹੀਂ ਹੋ ਰਿਹਾ, ਕ੍ਰਾਸ ਬਾਰਡਰ ਟੈਰਰਿਜ਼ਮ ਤੁਸੀਂ ਕਰ ਰਹੇ ਹੋ ਔਰ ਇਹ ਸਾਰੇ ਦੇ ਥੱਲੇ ਇਹਨੂੰ ਰੀਨੈਗੋਸ਼ੀਏਟ ਕਰੋ। ਔਰ ਉਹਦੇ ਥੱਲੇ ਹੁਣ ਇਹ ਰੀਨੈਗੋਸ਼ੀਏਸ਼ਨ ਦਾ ਮਤਲਬ ਇਹ ਹੈ ਕਿ ਭਾਈ ਉਹਨਾਂ ਨੇ ਇਸ ਨੂੰ ਪਾਕਿਸਤਾਨ ਨੇ ਤਾਂ ਕਰਨਾ ਨਹੀਂ ਹੈ, ਆਲਰੇਡੀ ਇੱਕ ਐਗਰੀਮੈਂਟ ਹੋਇਆ ਜਿਹੜਾ 64 ਸਾਲ ਤੋਂ ਫੰਕਸ਼ਨਲ ਹੈ। ਇਹਦਾ ਬਹਾਨਾ ਬਣਾ ਕੇ ਕਿਉਂਕਿ ਕੰਟਰੋਲ ਅਪਰ ਰਾਈਪੇਰੀਅਨ ਤਾਂ ਇਹਨਾਂ ਕੋਲ ਹੈ, ਸਤਲੁਜ ਬਿਆਸ ਰਾਵੀ ਤਾਂ ਪੰਜਾਬ ਉੱਥੋਂ ਲੁੱਟ ਕੇ ਪੰਜਾਬ ਤੋਂ ਵੀ ਲੁੱਟਿਆ, ਰਾਜਸਥਾਨ ਨੂੰ ਮੁਫਤ, ਹਰਿਆਣਾ ਨੂੰ ਮੁਫਤ, ਤੇ ਜੇ ਚਨਾਬ ਜੇਹਲਮ ਦਾ ਪਾਣੀ ਡਾਈਵਰਟ ਕਰਤਾ ਇਹਨਾਂ ਨੇ ਜਾਂ ਕੋਈ ਹੋਰ ਕੀਤਾ, ਮਕਸਦ ਇਹ ਹੈ ਵੀ ਪਾਕਿਸਤਾਨ ਨੂੰ ਚੋਕ ਕਰਨਾ, ਉਹਨਾਂ ਨੂੰ ਵਾਟਰ ਐਜ਼ ਏ ਵੈਪਨ ਯੂਜ਼ ਕਰਨਾ। ਸੋ ਇੱਕ ਪਾਸੇ ਇੰਨੇ ਡੇਂਜਰਸ ਜਿਹੜੇ ਨੇ ਉਹ ਚੈਲੰਜ ਨੇ ਤੇ ਪਾਕਿਸਤਾਨ ਸੁੱਤਾ ਜਾਂ ਜਾਗਦਾ ਮੈਨੂੰ ਨਹੀਂ ਪਤਾ, ਪਰ ਜੋ ਕੁਛ ਮੈਂ ਸੁਣਦਾ ਦੇਖਦਾ ਬਹੁਤ ਸਾਰੇ ਸਾਡੇ ਪਾਕਿਸਤਾਨੀ ਭਰਾ ਵੀ ਸਾਡੇ ਨਾਲ ਜੁੜੇ ਜੁੜੇ ਹੋਏ ਨੇ। ਈਵਨ ਕੱਲ ਜਦੋਂ ਅਸੀਂ ਰਾਤ ਲੈਂਡ ਕੀਤਾ ਨਿਊਯਾਰਕ 에ਅਰਪੋਰਟ ਤੇ JFK ਤੇ ਅਸੀਂ ਸਮਾਨ ਲੈ ਕੇ ਬਾਹਰ ਨੂੰ ਆ ਰਹੇ ਸੀ ਤੇ ਇੱਕ ਸੱਜਣ ਭੱਜਦੇ ਆਏ, ਉਹਨਾਂ ਨੇ ਮੇਰੇ ਵੱਲ ਇੱਕ ਵਾਰ ਦੇਖਿਆ, ਕਹਿੰਦੇ TV 84 ਡਾਕਟਰ ਅਮਰਜੀਤ ਸਿੰਘ, ਹਾਂ। ਔਰ ਬਾਅਦ 'ਚ ਉਹਨਾਂ ਨੇ ਗੱਲ ਵਕੜੀ 'ਚ ਔਰ ਉਹਨਾਂ ਦਾ ਨਾਂ ਰਿਜ਼ਵਾਨ ਘੁੰਮਣ, ਉਹ ਕਹਿੰਦੇ ਅਸੀਂ ਪ੍ਰੋਗਰਾਮ ਦੇਖਦੇ ਹਾਂ, ਕੁਰਸੀ ਤੇ ਬੈਠੇ ਤੁਸੀਂ ਲੰਬੇ ਲੱਗਦੇ ਹੋ ਪਰ ਅੱਜ ਤੁਹਾਡਾ ਕੱਦ ਮੇਰੇ ਤੋਂ ਛੋਟਾ ਔਰ ਸੈਲਫੀ ਵੀ ਲਈ, ਦੂਜਾ ਵੀ। ਸੋ ਮਤਲਬ ਇਹ ਹੈ ਵੀ ਉਹ ਵੀ ਮਹਿਸੂਸ ਕਰਦੇ ਨੇ ਕਿ ਭਾਈ ਸਾਡਾ ਜਿਹੜਾ ਰਵੱਈਆ ਹੈ ਉਹ ਹਮੇਸ਼ਾ ਹੀ ਸਾਡੀ ਜਿਹੜੀ ਪਹੁੰਚ ਹੈ ਉਹ ਦੋਸਤਾਨਾ ਹੈ, ਭਰਾਵਾਂ ਵਾਲੀ ਹੈ, ਕਿਉਂਕਿ ਅਸੀਂ ਭਵਿੱਖ ਦੇ ਨੇਬਰ ਵੀ ਹਾਂ। ਖਾਲਿਸਤਾਨ ਪਾਕਿਸਤਾਨ ਸਾਡੀਆਂ ਸਾਂਝਾਂ ਨੇ ਉਸੀ ਧਰਤੀ ਦੇ। ਔਰ ਰਿਜ਼ਵਾਨ ਸਾਹਿਬ ਨੇ ਕਿਹਾ ਕਿ ਜੀ ਮੈਂ ਸਿਆਲਕੋਟ ਤੋਂ, ਮੈਂ ਕਿਹਾ ਜੀ ਤੁਹਾਡੀ ਬੋਲੀ ਦੱਸਦੀ ਹੈ ਸਿਆਲਕੋਟੀ ਮੁੰਡਿਆ ਸਿਆਲਕੋਟੀ ਆ, ਕਾਲੇ ਤਿਲ ਵਾਲਿਆ, ਕੁਛ ਇਸ ਕਿਸਮ ਦਾ ਸੌਂਗ ਹੈ ਨੂਰ ਜਹਾਂ ਦਾ। ਸੋ ਅਸੀਂ ਇਹੀ ਕਵਾਂਗੇ ਭਾਈ ਆਪਣੇ ਹਾਕਮਾਂ ਨੂੰ ਵੀ ਔਰ ਆਪਣੀਆਂ ਸਿਆਸੀ ਧਿਰਾਂ ਵੀ ਇੱਕ ਦੂਜੇ ਦੇ ਸਿਰ ਸਵਾਦ ਤੁਸੀਂ ਬਥੇਰੀ ਪਾ ਲਈ, ਹੁਣ ਉਹ ਤੁਹਾਡਾ ਬਿਲਕੁਲ ਫਾਈਨਲ ਜਿਹੜਾ ਉਹਨਾਂ ਨੇ ਗਲ ਘੋਟਣ ਤੇ ਆ ਗਏ ਨੇ ਵਾਟਰ ਐਜ਼ ਏ ਵੈਪਨ। ਜਾਗੋ ਭਾਈ ਜਾਗੋ, ਅਸੀਂ ਤਾਂ ਇਹੀ ਕਹਿ ਸਕਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।